ਮੈਂ ਇੱਕ ਗੱਲ ਸੁਣਾਉਣਾ ਚਾਹੁੰਦਾ ਵੀਰੇ। ਆਨੰਦਪੁਰ ਸਾਹਿਬ ਦੀ ਧਰਤੀ ਤੇ 10ਵੇਂ ਪਾਤਸ਼ਾਹ ਨੇ ਕਹਿੰਦੇ ਚੌਲਾਂ ਦਾ ਕੜਾਹਾ ਕੱਢ ਲਿਆ। ਹਾਂਜੀ ਗੁਰੂ ਸਾਹਿਬ ਕਹਿੰਦੇ ਵੀ ਚੌਲਾਂ ਦਾ ਕੜਾਹਾ ਕੱਢੋ ਤੇ ਗੁਰੂ ਸਾਹਿਬ ਕਹਿੰਦੇ ਭਾਈ ਹਿਰਨ ਲੈ ਕੇ ਆਓ। ਹਿਰਨ ਹਾਂ ਜਦੋਂ ਹਿਰਨ ਲਿਆਂਦੇ ਜਾਂਦੇ ਨੇ, ਮੈਂ ਸ਼ਾਰਟਕਟ ਗੱਲ ਦੱਸਦਾ, ਹਿਰਨਾਂ ਨੂੰ ਚੌਲਾਂ ਦਾ ਕੜਾਹਾ ਖਵਾ ਦਿੱਤਾ ਜਾਂਦਾ। ਠੀਕ ਹੈ। ਹਿਰਨ ਆਉਂਦੇ ਨੇ, ਚੌਲਾਂ ਦਾ ਕੜਾਹਾ ਖਾਂਦੇ ਨੇ, ਆਪਣੇ ਘਰ ਨੂੰ ਚੱਲ ਜਾਂਦੇ ਨੇ। ਤਾਂ ਸਿੱਖ ਮੇਰੇ ਵਰਗੇ ਪੁੱਛਦੇ ਨੇ, ਮਹਾਰਾਜ ਅਸੀਂ ਭੁੱਖੇ ਬੈਠੇ ਆ, ਤੁਸੀਂ ਕੜਾਹਾ ਚੌਲ ਉਹਨਾਂ ਨੂੰ ਖਵਾਤਾ ਹਿਰਨਾਂ ਨੂੰ। ਤਾਂ ਮਹਾਰਾਜ ਕਹਿੰਦੇ ਭਾਈ ਕੱਲ ਨੂੰ ਦੱਸਾਂਗੇ ਕੀ ਕੌਤਕ ਆ। ਤਾਂ ਦੂਜੇ ਦਿਨ ਮਹਾਰਾਜ ਨੇ ਫੇਰ ਹੁਕਮ ਕਰਤਾ ਵੀ ਅੱਜ ਚੌਲਾਂ ਦਾ ਫੇਰ ਕੜਾਹਾ ਕੱਢੋ। ਮਹਾਰਾਜ ਕਹਿੰਦੇ ਹੁਣ ਕੁੱਤੇ ਲੈ ਕੇ ਆਓ। ਜਦੋਂ ਕੁੱਤੇ ਲਿਆਂਦੇ ਜਾਂਦੇ ਨੇ ਵੀਰੇ, ਮਹਾਰਾਜ ਕਹਿੰਦੇ ਕੁੱਤਿਆਂ ਨੂੰ ਛਕਾ ਦਿਓ। ਤਾਂ ਮੇਰੇ ਵਰਗੇ ਫੇਰ ਵਿੱਚੋਂ ਵੀ ਤਾਂ ਭਾਈ ਅੱਜ ਕੁੱਤੇ ਖਾ ਜਾਣਗੇ, ਇਸ ਤਾਂ ਫੇਰ ਭੁੱਖੇ ਰਹਿ ਜਾਣਗੇ। ਤਾਂ ਜਦੋਂ ਕੁੱਤੇ ਵੀਰੇ ਉਹ ਚੌਲਾਂ ਦਾ ਕੜਾਹਾ ਛਕਣ ਲੱਗਦੇ ਨੇ ਨਾ, ਉਹ ਇੱਕ ਦੂਜੇ ਨੂੰ ਨਾ ਵੀਰੇ ਜੁੰਡੋ ਜੁੰਡੀ ਹੋ ਗਏ, ਇੱਕ ਦੂਜੇ ਨੂੰ ਪੂੰਛ ਤੋਂ ਖਿੱਚੀ ਫਿਰਦੇ ਨੇ, ਇੱਕ ਦੂਜੇ ਦੇ ਦੰਦੀਆਂ ਵੱਢਦੇ ਫਿਰਦੇ ਨੇ। ਨਾ ਉਹਨਾਂ ਦੇ ਚੌਲ ਖਾਦੇ ਗਏ, ਖੂਨੋ ਖੂਨੀ ਉਹ ਹੋ ਗਏ, ਛਿੱਤਰੋ ਛਿੱਤਰੀ ਉਹ ਹੋ ਗਏ। ਮਹਾਰਾਜ ਕਹਿੰਦੇ ਇੱਥੋਂ ਸਿੱਖਿਆ ਲੈ ਲਿਓ, ਜੇ ਤਾਂ ਚੱਲੋਗੇ ਹਿਰਨਾਂ ਵਾਂਗੂ ਫੇਰ ਤਾਂ ਤੁਹਾਨੂੰ ਰਾਜ ਦੀ ਪ੍ਰਾਪਤੀ ਵੀ ਹੋ ਜਾਣੀ ਆ, ਤੇ ਫਿਰ ਤੁਹਾਡੇ ਛਿੱਤਰ ਵੀ ਨਹੀਂ ਪੈਣੇ, ਤੁਹਾਡੇ ਪੇਟ ਪੂਰਤੀ ਦੇ ਸਾਧਨ ਵੀ ਬਹੁਤ ਵੱਡੇ ਹੋਣਗੇ, ਸਾਨੂੰ ਵਿਦੇਸ਼ਾਂ 'ਚ ਜਾਣਾ ਨਹੀਂ ਪਊਗਾ। ਦੂਜੀ ਗੱਲ ਮਹਾਰਾਜ ਕਹਿੰਦੇ ਜੇ ਚੱਲੋਗੇ ਕੁੱਤਿਆਂ ਵਾਂਗੂ ਫਿਰ ਤੁਹਾਡੇ ਛਿੱਤਰ ਵੀ ਪੈਣਗੇ ਤੇ ਤੁਸੀਂ ਭੜਕਦੇ ਫਿਰੋਗੇ ਜਿਵੇਂ ਅਸੀਂ ਅੱਜ ਫਿਰਦੇ ਆਂ ਭੜਕਦੇ। ਮਤਲਬ ਅਸੀਂ ਇਕੱਠੇ ਹੀ ਨਹੀਂ ਹੋ ਪਾ ਰਹੇ।